ਤੇ ਇਸ ਕਰਕੇ ਚਲੋ ਇਹਨੂੰ ਮਿਲ ਕੇ ਪੁੱਛ ਲੈਂਦੇ ਆ ਵੀ ਕੀ ਗੱਲਬਾਤ ਹੋਈ ਹੈ। ਪਰ ਮਿਲ ਕੇ ਪੁੱਛਣ ਤੋਂ ਬਾਅਦ ਇਹਨੇ ਸਾਨੂੰ ਕੋਈ ਪ੍ਰੋਪਰ ਜਵਾਬ ਜਿਹਦਾ ਕਹਿ ਦਈਏ ਨਾ ਕਿਸੇ ਗੱਲ ਦਾ ਸਾਨੂੰ ਦਿੱਤਾ ਨਹੀਂ। ਆਨਾਕਾਨੀ ਕਰ ਰਹੇ ਹਾਂ, ਉਹ ਪਤਾ ਨਹੀਂ ਕਿਉਂ ਕੀਤੀ ਹੈ। ਜਿਹੜੀ ਅਫਸਾਨਾ ਖਾਨ ਦੀ ਭੈਣ ਕਹਿੰਦੇ ਨੇ ਉਹ ਹੀ ਸੀ ਉੱਥੇ ਘਰ, ਉਹਦੀ ਮਾਂ ਸੀ ਕਿਉਂਕਿ ਜਦੋਂ ਵੀ ਕੋਈ ਸਮਾਨ ਫੜਿਆ ਜਾਂਦਾ ਬਕਾਇਦਾ ਕੰਡਾ ਤੋਲ ਕੇ ਥਾਣੇ 'ਚ ਰੱਖਿਆ ਜਾਂਦਾ। ਨਹੀਂ, ਉਹ ਕਹਿੰਦੇ ਤੋਲਦੇ ਹੀ ਘੱਟ ਵੱਧ ਕਰ ਦਿੰਦੇ ਨੇ ਪਹਿਲਾਂ ਹੀ ਅੱਗੇ ਪਿੱਛੇ। ਤੋਲਦੇ ਘੱਟ ਵੱਧ ਕਰਕੇ ਕੀ ਨੌਕਰੀ ਨਹੀਂ ਕਰਨੀ? ਜਿਹੜਾ ਵੀ ਥਾਣੇਦਾਰ ਉੱਥੇ ਲੱਗਾ ਹੈ ਜਾਂ ਜਿਹੜਾ ਕੋਈ ਅਫਸਰ ਉੱਥੇ ਲੱਗਾ ਉਹਨੇ ਨੌਕਰੀ ਨਹੀਂ ਕਰਨੀ ਕਿ ਉਹਦੇ ਤੇ ਨਹੀਂ ਕਾਰਵਾਈ? ਉਹ ਤੋਲ ਕੇ ਤੇ ਕੀ ਉਹ ਡੀਐਸਪੀ ਵੇਚੇਗਾ ਜਾਂ ਥਾਣੇਦਾਰ ਵੇਚੇਗਾ? ਉਹਨੂੰ ਕੀ ਲੋੜ ਵੇਚਣ ਦੀ ਇਸ ਚੀਜ਼ ਦੀ? 250 ਗ੍ਰਾਮ ਤੋਂ ਉੱਪਰ ਜਿਹੜਾ ਇਹ ਕਮਰਸ਼ੀਅਲ ਦੇ ਵਿੱਚ ਆ ਜਾਂਦਾ ਤੇ ਜਿਹੜਾ 20 ਤੋਂ ਥੱਲੇ ਰਹਿੰਦਾ ਇਹ ਆ ਜਾਂਦਾ ਜਿਹੜਾ ਆਪਾਂ ਨਾਰਮਲ ਕੰਮ। ਤੇ ਕੀ ਲੱਗਦਾ ਤੁਹਾਨੂੰ ਮਿਲੀ ਭੁਗਤ ਦੇ ਨਾਲ ਹੀ ਚੱਲਦਾ ਕੰਮ? ਜੇ ਮਿਲੀ ਭੁਗਤ ਹੁੰਦੀ ਮੈਂ ਫੜੀ ਕਿਉਂ ਜਾਂਦੀ? ਇਹ ਜਿੰਨੀਆਂ ਚੀਜ਼ਾਂ ਤੁਸੀਂ ਦੱਸ ਰਹੇ ਦੀਆਂ ਬਣੀਆਂ, ਇਹ ਤਨਖਾਹ ਦੇ ਵਿੱਚ ਇੰਨਾ ਕੁਝ ਨਹੀਂ ਬਣ ਸਕਦਾ। ਠੀਕ ਹੈ ਨਾ? ਇਹ ਚੀਜ਼ਾਂ ਸਾਰੀਆਂ ਰਾਤੋਂ ਰਾਤ ਅਮੀਰ ਹੋਣ ਵਾਲੇ ਜਿਹੜੀਆਂ ਕੀਤੀਆਂ ਨੇ ਇਹ ਉਹਨਾਂ ਨਾਲ ਹੀ ਬਣਿਆ। ਉਸ ਵੇਲੇ ਜਦੋਂ ਬੈਠੇ ਮੈਂ ਉਹਦੇ ਮੂੰਹ ਦੀ ਗੱਲ ਦੱਸਣ ਲੱਗਾ ਤੁਹਾਨੂੰ, ਜਦੋਂ ਕਾਊਂਟਿੰਗ ਚੱਲ ਰਹੀ ਸੀ ਨਾ ਤੇ ਇਹਦਾ ਚੱਲ ਰਿਹਾ ਜੋ ਗ੍ਰਾਫ ਥੱਲੇ ਡਿੱਗਿਆ ਤੇ ਇਹ ਉੱਥੇ ਰੋਣ ਲੱਗ ਪਿਆ। ਅੱਛਾ, ਇਹ ਰੋਂਦਾ ਪਤਾ ਹੀ ਕਹਿੰਦਾ ਮੈਂ 5 ਕਰੋੜ ਰੁਪਇਆ ਖਰਚਿਆ ਯਾਰ, ਮੈਂ ਟਿਕਟ ਵੀ ਲਈ, ਇੰਨੇ ਕਰੋੜ ਖਰਚ ਗਏ ਤੇ ਮੈਂ ਹਾਰ ਗਿਆ, ਰੋਣ ਲੱਗ ਪਿਆ। ਮੈਂ ਉਹਨੂੰ ਥਾਪੀ ਦੇ ਕੇ ਮੈਂ ਕਿਹਾ ਅਰੋੜਾ ਸਾਹਿਬ ਕੋਈ ਗੱਲ ਨਹੀਂ, ਅਸੀਂ ਵੀ ਤੇ ਹਾਰੇ ਆ, ਸਾਨੂੰ ਤੇ ਕੋਈ ਖਰਚਾ ਨਹੀਂ, ਉਹ ਤੁਸੀਂ ਕਿਹੜਾ ਪੈਸੇ ਖਰਚੇ ਕਹਿੰਦਾ। ਤੇ ਉਹ ਗੱਲ ਉੱਥੇ ਆ ਗਈ ਨਾ, ਫਿਰ ਰਾਤੋਂ ਰਾਤ ਅਮੀਰ ਬਣਨ ਵਾਲੀ। ਜਿੰਨੇ ਵੀ ਜ਼ਿਲ੍ਹਿਆਂ ਦੇ ਐਸਐਸਪੀ ਸਾਹਿਬ ਸਾਰੇ ਮੁਲਾਜ਼ਮ ਜਿੰਨੇ ਵੀ ਪੁਲਿਸ ਸਾਡੀ ਡਿਊਟੀ ਕਰਦੀ ਹੈ, ਪਹਿਲੀ ਗੱਲ ਤੇ ਇਹ ਧਿਆਨ ਕੀਤਾ ਜਾਵੇ ਕਿ ਇੱਕ ਇੱਕ ਥਾਣੇ ਦੇ ਵਿੱਚ ਜਿੰਨੀ ਨਫਰੀ ਚਾਹੀਦੀ ਕੀ ਉਹ ਨਫਰੀ ਪੂਰੀ ਹੈ? ਜੇ ਨਫਰੀ ਪੂਰੀ ਨਹੀਂ ਤੇ ਕੀ ਉਸ ਥਾਣੇ ਦੇ ਵਿੱਚ ਕਿੰਨੇ ਮੁਲਾਜ਼ਮ ਜਿਹੜੇ ਨਸ਼ਾ ਕਰਦੇ ਜਾਂ ਡੋਪ ਟੈਸਟ ਕਰਾਇਆ ਜਾਵੇ? ਪੁਲਿਸ ਸਾਡੀ ਤੁਸੀਂ ਚੈੱਕ ਕਰਕੇ ਦੇਖੋ, ਅੱਧੇ ਤੋਂ ਵੱਧ ਡੋਪ ਟੈਸਟ ਕਰਾ ਕੇ ਦੇਖੋ। ਸਿਰਫ ਇਹਨਾਂ ਕਰਕੇ ਡਿਊਟੀਆਂ ਕਰਕੇ ਨਸ਼ਾ ਕਰਦੀ, ਨਾ ਕਿ ਆਦੀ ਨੇ ਨਸ਼ੇ ਤੇ। ਜੇ ਨਫਰੀ ਪੂਰੀ ਨਹੀਂ ਤਾਂ ਜਿੱਥੇ ਵੀ ਕੋਈ ਵਾਰਦਾਤ ਹੁੰਦੀ ਹੈ ਉੱਥੇ ਪਹੁੰਚਣ ਵਾਸਤੇ ਫੋਰਸ ਨਹੀਂ ਹੈਗੀ। ਤੁਸੀਂ ਕਦੀ ਥਾਣਿਆਂ 'ਚ ਜਾ ਕੇ ਵੇਖੋ, ਰਾਤ ਨੂੰ ਸੰਤਰੀ ਪਰੇ ਤੇ ਸੰਤਰੀ ਨਹੀਂ ਹੁੰਦਾ। ਸੰਤਰੀ ਨਾ ਹੋਏ, ਮੈਂ ਕਹਿੰਦਾ ਕੁਛ ਵਕਤ ਹੈ ਮੈਂ ਗਿਆ 1-2 ਥਾਣਿਆਂ ਦੇ ਵਿੱਚ ਜਿੱਥੇ ਰਾਤ ਨੂੰ ਇੱਕ ਵੀ ਬੰਦਾ ਥਾਣੇ 'ਚ ਨਹੀਂ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਮੁੱਦੇ ਨੇ, ਪਰ ਇਹਨਾਂ ਸਾਰੇ ਮੁੱਦਿਆਂ ਦੇ ਵਿੱਚ ਕਈ ਮੁੱਦੇ ਅਜਿਹੇ ਹੁੰਦੇ ਨੇ ਜਿਹੜੇ ਬਹੁਤ ਜ਼ਿਆਦਾ ਖਿੱਚੇ ਜਾਂਦੇ ਨੇ, ਬਹੁਤ ਜ਼ਿਆਦਾ ਪ੍ਰਚਾਰੇ ਜਾਂਦੇ ਨੇ, ਪਰ ਉਹਨਾਂ ਮੁੱਦਿਆਂ ਦੇ ਵਿੱਚ ਪਹਿਲੂ ਵੱਖ-ਵੱਖ ਹੋ ਸਕਦੇ ਨੇ। ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਖਬਰ ਨੂੰ ਪੇਸ਼ ਕਰਨ ਦੇ ਕਈ ਤਰੀਕੇ ਹੁੰਦੇ ਨੇ। ਕਿਹੜੇ ਤਰੀਕੇ ਦੇ ਨਾਲ ਤੁਸੀਂ ਖਬਰ ਲੋਕਾਂ ਤੱਕ ਲੈ ਕੇ ਜਾਂਦੇ ਹੋ, ਉਸ ਦੇ ਨਾਲ ਉਸ ਖਬਰ ਦਾ ਸਾਰਾ ਸੰਦਰਭ ਬਦਲ ਜਾਂਦਾ ਹੈ। ਇਹ ਗੱਲ ਮੇਰਾ ਕਰਨ ਦਾ ਮਕਸਦ ਇਹ ਹੈ ਕਿ ਬੀਤੇ ਦਿਨਾਂ ਤੋਂ ਥਾਰ ਵਾਲੀ ਬੀਬੀ, ਜਿਸ ਨੂੰ ਕਿ 17 ਗ੍ਰਾਮ ਕਰੀਬ ਚਿੱਟੇ ਦੇ ਸਮੱਗਰੀ ਦੇ ਨਾਲ ਫੜਿਆ ਜਾਂਦਾ ਹੈ, ਉਸ ਤੋਂ ਬਾਅਦ ਜਿਸ ਤਰੀਕੇ ਦੀਆਂ ਖਬਰਾਂ ਚੱਲੀਆਂ, ਜਿਸ ਤਰੀਕੇ ਦੇ ਨਾਲ ਪ੍ਰਚਾਰਿਆ ਗਿਆ ਇਸ ਸਾਰੇ ਨੂੰ, ਉਹ ਤੁਹਾਡੇ ਸਾਹਮਣੇ ਹੈ। ਤੇ ਅੰਤਤಃ ਬੀਬੀ ਬਾਹਰ ਆ ਜਾਂਦੀ ਹੈ। ਬੀਬੀ ਬਾਹਰ ਆਉਂਦੀ ਹੈ, ਪਰ ਉਸ ਤੋਂ ਬਾਅਦ ਉਹਨਾਂ ਦੀ ਇੱਕ ਇੰਟਰਵਿਊ ਹੁੰਦੀ ਹੈ। ਉਸ ਇੰਟਰਵਿਊ 'ਚ ਦਿੱਤੇ ਗਏ ਹਵਾਲੇ ਕੀਤੇ ਗਏ ਸੰਪत्ति ਦੇ ਜ਼ਿਕਰਾਂ ਤੋਂ ਬਾਅਦ ਵਿਜੀਲੈਂਸ ਨੂੰ ਐਂ ਜਾਪਦਾ ਹੈ ਵੀ ਭਾਈ ਦਾਲ 'ਚ ਹਾਲੇ ਵੀ ਕੁਝ ਕਾਲਾ ਹੈ। ਉਸ ਤੋਂ ਬਾਅਦ ਵਿਜੀਲੈਂਸ ਮਾਮਲਾ ਦਰਜ ਕਰਕੇ ਬੀਬੀ ਨੂੰ ਅਰੈਸਟ ਕਰ ਲੈਂਦੀ ਹੈ। ਕਹਿੰਦੇ ਵੀ ਉਹਨਾਂ ਦੇ ਘਰ ਦੇ ਅੱਗੇ ਵੀ ਹੁਣ ਬੋਰਡ ਚਪਕਾ ਦਿੱਤਾ ਗਿਆ ਹੈ। ਉਹਨਾਂ ਦੀ ਜਿਹੜੀ ਬਾਕੀ ਸੰਪत्ति ਹੈ, ਬੇਸ਼ੱਕ ਥਾਰ ਹੋਵੇ, ਬੁਲਟ ਹੋਵੇ, ਬਾਕੀ ਪਲਾਟ ਹੋਣ, ਰੋਲੈਕਸ ਦੀਆਂ ਘੜੀਆਂ ਹੋਣ, ਆਈਫੋਨ ਹੋਣ, ਕਈ ਤਰ੍ਹਾਂ ਦੀਆਂ ਇਹ ਸਾਰੀਆਂ ਸਮੱਗਰੀਆਂ ਜ਼ਬਤ ਕੀਤੀਆਂ ਗਈਆਂ ਨੇ। ਗੱਲਬਾਤ ਆਪਾਂ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਭੁਪਿੰਦਰ ਸਿੰਘ ਗੋਤਰਾ ਹੋਣਾ ਨਾਲ ਕਰਨੀ ਹੈ, ਜਿਨ੍ਹਾਂ ਨੇ ਲੰਬਾ ਸਮਾਂ ਪੁਲਿਸ ਮਹਿਕਮੇ 'ਚ ਲਾਇਆ ਹੈ, ਤੇ ਉਹਨਾਂ ਤੋਂ ਜਾਣਦੇ ਆ ਕਿ ਭਾਈ ਕੀ ਪੁਲਿਸ ਮੁਲਾਜ਼ਮ ਆਰਾਮ ਦੇ ਨਾਲ ਇੰਨੀ ਸੰਪत्ति ਆਪਣੇ ਜੀਵਨ ਦੇ ਵਿੱਚ ਸਹੀ ਢੰਗ ਦੇ ਨਾਲ ਕਮਾ ਲੈਂਦੇ ਨੇ। ਉਹਨਾਂ ਦੇ ਕੋਲ ਚੱਲਦੇ ਆ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਗੋਤਰਾ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਇੱਥੋਂ ਹੀ ਸ਼ੁਰੂ ਕਰੂੰਗਾ ਕਿ ਸਾਰਿਆਂ ਦੀ ਕਿਉਰਿਓਸਿਟੀ ਹੈ, ਸਾਰੇ ਇਹ ਜਾਣਨਾ ਚਾਹੁੰਦੇ ਨੇ ਕਿ ਕੀ 13-14 ਸਾਲ ਜਿਸ ਵਿਅਕਤੀ ਨੂੰ ਪੰਜਾਬ ਪੁਲਿਸ 'ਚ ਸੇਵਾਵਾਂ ਨਿਭਾਉਂਦਿਆਂ ਹੋ ਗਏ ਨੇ, ਬੇਸ਼ੱਕ ਉਹ ਕਾਂਸਟੇਬਲ ਹੈ, ਕੀ ਉਹ ਇੰਨੇ ਕੁ ਜੋਗਾ ਹੋ ਜਾਂਦਾ ਵੀ ਭਾਈ ਉਹ 1-1.5 ਕਰੋੜ ਦੇ ਕੀਮਤ ਵਾਲਾ ਘਰ ਖਰੀਦ ਸਕੇ, ਨਾਲ ਦੀ ਨਾਲ 2-3 ਗੱਡੀਆਂ ਰੱਖੀਆਂ ਹੋਣ, ਫਿਰ ਮਹਿੰਗੇ ਤੋਂ ਮਹਿੰਗੀ ਚੀਜ਼ ਪਾਉਣ ਦਾ ਸ਼ੌਂਕ ਹੋਵੇ? ਤੇ ਕੀ ਇਹ ਚੀਜ਼ ਸੰਭਵ ਹੈ? ਇੱਥੋਂ ਸਿੱਧਾ ਤੇ ਸਪਾਟ ਆਨਸਰ ਨਾਲ ਸ਼ੁਰੂ ਕਰਿਓ, ਹਾਂ ਜਾਂ ਨਾ। ਬਿਲਕੁਲ ਨਹੀਂ ਜੀ, ਕਿਉਂਕਿ ਇੱਕ ਤੇ ਪ੍ਰੈਸ ਮੀਡੀਆ ਨੂੰ ਮੈਂ ਦੱਸਦਾ ਕਿ ਇਹਨੂੰ ਇੰਨੀ ਵੀ ਹਾਈਲਾਈਟ ਨਾ ਕਰੀ ਜਾਓ। ਇਹਨੂੰ ਕੋਈ ਆਉਣ ਵਾਲਾ ਮੁੱਖ ਮੰਤਰੀ ਨਹੀਂ ਬਣਾਉਣੀ। ਜਿਹਦੇ ਤੁਹਾਡਾ ਸਾਰਿਆਂ ਦਾ ਵਿਚਾਰ ਹੈ ਕਿ ਆਉਣ ਵਾਲੀ ਮੁੱਖ ਮੰਤਰੀ ਇਹਨੂੰ ਬਣਾਉਣੀ ਹੈ, ਫਿਰ ਤੇ ਇਹਨੂੰ ਇਹ ਤੋਂ ਵੀ ਜ਼ਿਆਦਾ ਹਾਈਲਾਈਟ ਕਰੋ ਜੀ, ਠੀਕ ਹੈ ਨਾ? ਕਿਉਂਕਿ ਚਿੱਟਾ ਫੜਿਆ 17 ਗ੍ਰਾਮ ਦੇ, ਬੜਾ ਚਿੱਟਾ ਫੜਿਆ, ਕਿੰਨਾ ਚਿੱਟਾ ਫੜਿਆ, 4-4 ਕਿਲੋ 5-5 ਕਿਲੋ ਚਿੱਟਾ ਵੀ ਫੜਿਆ। ਉਹਦੇ ਤੇ ਕੋਈ ਗੱਲ ਏਡੀ ਹਾਈਲਾਈਟ ਨਹੀਂ ਹੋ ਰਹੀ, ਸਿਰਫ ਇਹਦੀ ਹੀ ਹੋ ਰਹੀ ਹੈ। 17 ਗ੍ਰਾਮ ਚਿੱਟਾ ਹੀ ਫੜ ਲਿਆ,
ਉਹ ਕਹਿੰਦੇ ਵੀ ਪੁਲਿਸ ਮੁਲਾਜ਼ਮ ਹੈ ਨਾ ਜਿਨ੍ਹਾਂ ਦਾ ਕੰਮ ਇਹਨਾਂ ਚੀਜ਼ਾਂ ਨੂੰ ਰੋਕਣਾ ਹੈ, ਉਹ ਕਰੀ ਜਾਂਦੇ ਨੇ। ਪੁਲਿਸ ਮੁਲਾਜ਼ਮਾਂ ਕੋਲੋਂ ਵੀ ਚਿੱਟਾ ਫੜਿਆ, ਪਿੱਛੇ ਕਾਫੀ ਬੰਦਿਆਂ ਕੋਲੋਂ ਬਣਿਆ, ਮੁਲਾਜ਼ਮਾਂ ਕੋਲੋਂ ਕਰਪਸ਼ਨ ਦੇ ਪਰਚੇ ਦਰਜ ਹੋਏ ਮੁਲਾਜ਼ਮਾਂ ਤੇ, ਈਵਨ ਕਿ ਇੱਥੋਂ ਤੱਕ DIG ਤੱਕ ਦੇ ਪਰਚੇ ਦਰਜ ਨੇ। ਇਹਨੂੰ ਮੈਂ ਉਹੀ ਸਾਰੀ ਪ੍ਰੈਸ ਨੂੰ ਬੇਨਤੀ ਕਰਨਾ, ਇਹਨੂੰ ਇੰਨਾ ਕੁ ਹਾਈਲਾਈਟ ਨਾ ਕਰੋ ਕਿ ਜੇ ਤੇ ਇਹਨੂੰ ਹਾਈਲਾਈਟ ਕਰਕੇ ਤੁਸੀਂ ਮੁੱਖ ਮੰਤਰੀ ਆਉਣ ਵਾਲੀ ਬਣਾਉਣੀ ਹੈ, ਕਿਉਂਕਿ ਜੇ ਭਗਵੰਤ ਮਾਨ ਜੀ ਕੋਲ ਸਾਰਿਆਂ ਦਾ ਹੁਣ ਮਨ ਉੱਠ ਗਿਆ ਤੇ ਜੇ ਇਹਨੂੰ ਆਉਣ ਵਾਲੀ ਮੁੱਖ ਮੰਤਰੀ ਇਹਨੂੰ ਬਣਾਉਣੀ ਹੈ, ਫਿਰ ਇਹਨੂੰ ਵੱਧ ਤੋਂ ਵੱਧ ਹਾਈਲਾਈਟ ਕਰੀਏ। ਚਿੱਟਾ ਫੜ ਲਿਆ ਕੋਈ ਬਹੁਤ ਵੱਡੀ ਗੱਲ ਨਹੀਂ ਕਰ ਲਈ, ਜੇ ਉਹਨੇ ਗਲਤ ਕੰਮ ਕੀਤਾ ਤੇ ਫੜਿਆ, ਸਾਡੀ ਪੁਲਿਸ ਦੀ ਡਿਊਟੀ ਬਣਦੀ ਹੈ। ਜੇ ਕੋਈ ਗਲਤ ਕੰਮ ਕਰੇ, ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਜੇ ਸਾਡੇ CM ਸਾਹਿਬ ਨੇ ਚਲਾਇਆ, ਉਹ ਚਲਾਇਆ ਤਾਂ ਹੀ ਹੈ ਜੇ ਸਾਰੀ ਪਬਲਿਕ ਦਾ ਸਹਿਯੋਗ ਹੋਏਗਾ ਤੇ ਪੁਲਿਸ ਦਾ ਸਹਿਯੋਗ ਹੋਏਗਾ। ਸਹਿਯੋਗ ਦੇ ਨਾਲ ਜੇ ਉਹ ਗਲਤ ਕੰਮ ਕਰਦੀ ਸੀ ਤੇ ਫੜੀ ਗਈ, ਔਰ ਉਹਨੂੰ ਪੁੱਛਿਆ ਗਿਆ ਕਿ ਗੱਡੀ ਦੇ ਵਿੱਚ, ਉਹ ਕਹਿੰਦੀ ਨਾ ਗੱਡੀ 'ਚ ਰੱਖਿਆ, ਜੇ ਗੱਡੀ ਦੇ ਵਿੱਚ ਤੇਰੀ 'ਚ ਰੱਖਿਆ ਕੋਈ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਜਿਹਨੇ ਰੱਖਿਆ ਦੱਸ ਮੈਨੂੰ ਉਹ ਕੌਣ ਸੀ ਤੇਰੇ ਨਾਲ। ਅੱਛਾ, ਤੁਹਾਡੀ ਮੁਲਾਕਾਤ ਹੋਈ ਉਹਨਾਂ ਨਾਲ? ਮੇਰੀ ਮੁਲਾਕਾਤ ਹੋਈ ਸੀ ਐਤਵਾਰ, ਅਸੀਂ ਸੰਡੇ ਪਿਛਲੇ ਗਏ ਸੀ, ਸਾਡੇ ਕੋਈ ਦੋਸਤ ਸੀ, ਉਹਦੇ ਘਰੇਲੂ ਲੜਾਈ ਕਰਕੇ ਉਹਦੇ ਬੇਟੇ ਨੇ ਉਹਨੂੰ ਮਾਰ ਦਿੱਤਾ ਸੀ, ਮਰਡਰ ਹੋ ਗਿਆ ਸੀ, ਉਹਦੇ ਸੰਬੰਧ 'ਚ ਅਸੀਂ ਗਏ ਸੀ ਉਹਦੇ ਭੋਗ ਤੇ। ਉਸ ਤੋਂ ਬਾਅਦ ਨਾਲ ਸਾਡਾ ਐਸੋਸੀਏਸ਼ਨ ਦੇ ਮੈਂਬਰ ਸੀ, ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸੀ, ਸਾਰੇ ਗਏ, ਕਹਿੰਦੇ ਵੀ ਆਪਾਂ ਇਹਨੂੰ ਵੀ ਮਿਲ ਕੇ ਚੱਲੀਏ, ਵੀ ਆਪਾਂ ਮੀਡੀਆ ਸਾਰੀਆਂ ਗੱਲਾਂ ਸੁਣਦੇ ਪਏ, ਇਹਨੂੰ ਪੁੱਛ ਚਲੀਏ ਬਿਜਲੀ ਕਹਾਣੀ ਕੀ ਇਹਦੀ ਗੱਲਬਾਤ। ਅੱਛਾ, ਤੁਹਾਡੇ ਉਹਨਾਂ ਨੂੰ ਮਿਲਣ ਦਾ ਤੁਹਾਡਾ ਕੋਰ ਕਾਰਨ ਕੀ ਸੀ, ਕਿਉਂ ਤੁਹਾਨੂੰ ਲੱਗਾ ਵੀ ਉਹਨੂੰ ਮਿਲਣਾ ਚਾਹੀਦਾ? ਕਿਉਂਕਿ ਮੈਂ ਇਸ ਵੇਲੇ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੋਣ ਕਰਕੇ, ਕਿਉਂਕਿ ਜੋ ਵੀ ਡਿਸਮਿਸ ਮੁਲਾਜ਼ਮ ਪੰਜਾਬ ਦੇ ਤਕਰੀਬਨ ਉਹਨਾਂ ਨਾਲ ਮੇਰਾ ਲਿੰਕ ਹੈ, ਤੇ ਉਹ ਮੇਰੇ ਕੋਲ ਸਾਰੀ ਦੁੱਖ ਤਕਲੀਫ ਸਾਰੀ ਮੇਰੇ ਤੱਕ ਪਹੁੰਚਾਉਂਦੇ ਨੇ ਵੀ ਕੋਈ ਬੰਦਾ ਕਿੱਦਾਂ ਡਿਸਮਿਸ ਹੈ, ਕੋਈ ਕਿਸ ਤਰ੍ਹਾਂ ਡਿਸਮਿਸ ਹੈ। ਤੇ ਇਹ ਵੀ ਡਿਸਮਿਸ ਹੋਈ ਤੇ ਇਹ ਅਸੀਂ ਗਏ ਸੀ ਤੇ ਅਸੀਂ ਕਿਹਾ ਚਲੋ ਇਹਨੂੰ ਮਿਲ ਕੇ ਪੁੱਛ ਲੈਂਦੇ ਆ ਵੀ ਕੀ ਗੱਲਬਾਤ ਹੋਈ ਹੈ। ਪਰ ਮਿਲ ਕੇ ਪੁੱਛਣ ਤੋਂ ਬਾਅਦ ਇਹਨੇ ਸਾਨੂੰ ਕੋਈ ਪ੍ਰੋਪਰ ਜਵਾਬ, ਜਿਹਦਾ ਕਹਿ ਦਈਏ ਨਾ ਕਿਸੇ ਗੱਲ ਦਾ, ਸਾਨੂੰ ਦਿੱਤਾ ਨਹੀਂ। ਆਨਾਕਾਨੀ ਕਰ ਰਹੇ। ਹਾਂ, ਉਹ ਪਤਾ ਨਹੀਂ ਕਿਉਂ ਕੀਤੀ ਹੈ, ਜਾਂ ਤੇ ਉਹ ਇਸ ਭੁਲੇਖੇ 'ਚ ਰਹਿ ਗਈ ਵੀ ਖਰੇ ਵੀ ਪੁਲਿਸ ਵਾਲੇ ਨੇ ਕੁਐਰੀ ਇਨਕੁਆਇਰੀ ਕਰਨ ਆਏ ਜਾਂ ਕੀ ਕਰਨ ਆਏ, ਜਿੱਦਾਂ ਨਾ ਕਿਸੇ ਗੱਲ ਤੋਂ ਜਾਣ ਜੀ ਹਟਾਉਣ ਦੀ ਉਹਨੇ ਕੋਸ਼ਿਸ਼ ਕੀਤੀ। ਫਿਰ ਅਸੀਂ ਜ਼ਿਆਦਾ ਦੇਰ ਨਹੀਂ ਬੈਠੇ, ਅਸੀਂ ਜਿਹੜੀ ਅਫਸਾਨਾ ਖਾਨ ਦੀ ਭੈਣ ਕਹਿੰਦੇ ਨੇ, ਉਹੀ ਸੀ ਉੱਥੇ ਘਰ, ਉਹਦੀ ਮਾਂ ਸੀ। ਉਹੀ ਅਫਸਾਨਾ ਖਾਨ ਦੀ ਭੈਣ ਜਿਹੜੀ ਹੁਣ ਖਬਰਾਂ 'ਚ ਹੈ? ਹਾਂ, ਉਹੀ ਸੀ, ਉਹਨੇ ਹੀ ਸਾਨੂੰ ਚਾਹ ਪਿਆਈ ਸੀ ਘਰ ਦੇ ਵਿੱਚ। ਅੱਛਾ ਜੀ। ਹਾਂ, ਉਹਨੇ ਪਾਣੀ ਪਿਆਇਆ ਸਾਨੂੰ, ਉਹਨੇ ਹੀ ਪਿਆਈ ਸੀ, ਪਰ ਸਾਨੂੰ ਅਸੀਂ ਨਹੀਂ ਜਾਣਦੇ ਕੌਣ। ਪਰ ਮੈਂ ਜਦੋਂ ਉਹਦੀਆਂ ਖਬਰਾਂ 'ਚ ਦੇਖੀ, ਮੈਂ ਕਿਹਾ ਯਾਰ ਇਹ ਤੇ ਉਹੀ ਲੇਡੀ ਹੈ ਜਿਹਦੇ ਆਪਾਂ ਘਰ ਗਏ ਸੀ ਉਦੋਂ। ਅੱਛਾ ਸੀ। ਤੇ ਜਦੋਂ ਤੁਸੀਂ ਘਰ ਗਏ, ਮੈਂ ਚਾਹੁੰਦਾ ਵੀ ਆਪਾਂ ਬਾਅਦ 'ਚੋਂ ਅਗਲੀ ਗੱਲ ਤੇ ਆਉਂਦੇ, ਤੁਸੀਂ ਕਿਹਾ ਵੀ ਮੈਂ ਘਰ ਗਿਆ ਸੀ ਉਹਨਾਂ ਦੇ, ਤੁਸੀਂ ਇਸ ਗੱਲ ਤੇ ਚਾਨਣਾ ਪਾਇਓ ਕਿ ਜੋ ਕੁਝ ਖਬਰਾਂ 'ਚ ਪ੍ਰਚਾਰਿਆ ਜਾ ਰਿਹਾ ਸੀ, ਉਹਦੇ ਜੀਵਨ 'ਚ, ਉਹਦੇ ਵਿਚਰਨ 'ਚ ਤਾਮਾ ਜਾਮਾ ਉਵੇਂ ਹੀ ਸੀ? ਗੱਡੀਆਂ, ਬਹੁਤ ਤਕੜਾ ਘਰ, ਰਹਿਣ ਦਾ ਤਰੀਕਾ ਸਾਰਾ ਕਿਵੇਂ ਸੀ? ਕੀ ਸਧਾਰਨ ਸੀ ਜਾਂ ਫਿਰ ਜੋ ਖਬਰਾਂ 'ਚ ਪ੍ਰਚਾਰਿਆ ਜਾ ਰਿਹਾ ਉਵੇਂ ਸੀ? ਜਿਹੜੀਆਂ ਗੱਡੀ ਤੇ ਸਾਨੂੰ ਕੋਈ ਦਿਸੀ ਨਹੀਂ, ਗੱਡੀ ਬਾਰੇ ਮੈਂ ਪੁੱਛਿਆ ਸੀ ਉਹਨੂੰ ਜੀ। ਘਰ ਉਹਦੇ ਗਏ ਆ, ਜਦੋਂ ਐਂਟਰ ਹੋਏ ਆ ਘਰ ਜਿਹੜਾ ਦਿਖਾ ਰਹੇ ਮੀਡੀਆ ਸਾਰਾ ਦਿਖਾ ਰਿਹਾ, ਉਹੀ ਘਰ ਹੈ ਉਹਦਾ ਜੀ। ਘਰ ਐਂਟਰ ਹੋਏ, ਉਹਦਾ ਇੱਕ ਸਾਈਕਲ ਸੀ, ਬੁਲਟ ਮੋਟਰਸਾਈਕਲ ਸੀ, ਇੱਕ ਐਕਟਿਵਾ ਸੀ ਗਾੜੀ। ਉਸ ਤੋਂ ਬਾਅਦ ਘਰ ਐਂਟਰ ਹੋਏ, ਜਿਹੜਾ ਉਹ ਕਹਿੰਦੇ ਜੀ ਖਹਿਰਾ ਸਾਹਿਬ ਕਹਿੰਦੇ 1.5 ਲੱਖ ਦਾ ਕੁੱਤਾ 1.5 ਲੱਖ ਵਾਲਾ ਨਹੀਂ ਸੀ, ਉਹ ਛੋਟਾ ਜਿਹਾ ਕੁੱਤਾ, ਐਡਾ ਮੇਰੇ ਕੋਲ 10-15 ਹਜ਼ਾਰ ਵਾਲਾ ਕੁੱਤਾ ਹੋਣਾ। ਔਰ ਮਤਲਬ ਬਾਕੀ ਰਹਿਣ ਦਾ ਜਿਹੜਾ ਹੁਣ ਪਹਿਲਾਂ ਜੋ ਰੱਖਿਆ ਉਹਨੇ ਉਹੀ ਹੈ, ਉਹ ਬਦਲਿਆ ਤੇ ਉਹ 'ਚ ਹੈ ਨਹੀਂ ਸੀ। ਅੱਛਾ, ਜਿਆਦਾ ਅਸੀਂ ਘਰ ਦੇ ਵਿੱਚ ਅੰਦਰ ਜਾ ਕੇ ਆਪਾਂ ਕਹੀ ਕੋਈ ਇਨਕੁਆਇਰੀ ਥੋੜੀ ਕਰਨਾ, ਹਾਂ ਕੋਈ ਮੁਆਇਨਾ, ਅਸੀਂ ਤੇ ਸਿਰਫ ਮਿਲ ਕੇ ਉਹਨੂੰ ਗੱਲਬਾਤ ਪੁੱਛਣੀ ਸੀ। ਬੈਠੇ 10 ਮਿੰਟ ਉਹਦੇ ਕੋਲ, ਤੇ ਬਜ਼ੁਰਗ ਉਹਦੇ ਸੀ, ਮਾਤਾ ਪਿਤਾ ਸੀ ਘਰ, ਵਿਚਾਰੇ ਸ਼ਰੀਫ ਬੰਦੇ ਬਜ਼ੁਰਗ, ਸਾਨੂੰ ਪੰਜਾਬੀ ਕਹਿੰਦੇ, ਮੈਂ ਤੇ ਉਹਨਾਂ ਦੀ ਆਵਾਜ਼ ਵੀ ਨਹੀਂ ਸੁਣੀ। ਅੱਛਾ ਜੀ। ਹਾਂ, ਪੀਜੇ ਕਹਿਣ ਦਾ ਭਾਵ ਕਿ ਪਰਿਵਾਰ ਤੇ ਨਾਲੋਂ ਲੜਕੀ 'ਚ ਬਹੁਤ ਜ਼ਿਆਦਾ ਵੱਖਰੇ ਮੈਂ। ਹਾਂ, ਉਹ ਮੈਂ ਉਹਨਾਂ ਦੀ ਆਵਾਜ਼ ਨਹੀਂ ਸੁਣੀ। ਤੁਸੀਂ ਇਹ ਜ਼ਰੂਰ ਦੱਸਿਓ, ਫਿਰ ਆਪਾਂ ਅੱਗੇ ਤੁਰਦੇ ਹਾਂ, ਕਿ ਤੁਸੀਂ ਉਹਨਾਂ ਦੇ ਜਵਾਬਾਂ ਤੋਂ ਸੈਟੀਸਫਾਈ ਨਹੀਂ ਹੋਏ। ਨਹੀਂ ਸਰ, ਠੀਕ ਹੈ, ਹੁਣ ਆਪਾਂ ਅੱਗੇ ਤੁਰਦੇ ਹਾਂ। ਠੀਕ ਹੈ, ਤੁਸੀਂ ਦੱਸਿਆ ਕਿ ਨਹੀਂ ਸੰਭਵ ਕਿ ਇਸ ਤਰੀਕੇ ਦੇ ਨਾਲ ਇੰਨੀ ਸੰਪਤੀ ਨਹੀਂ ਬਣਾਈ ਜਾ ਸਕਦੀ, ਪਰ ਸਾਡੇ ਵਿੱਚ ਇਹ ਵੀ ਬਹੁਤ ਦੌੜ ਹੈ ਨਾ ਕਿ ਹਰੇਕ ਨੌਜਵਾਨ ਸ਼ਾਰਟਕਟ ਚਾਹੁੰਦਾ ਹੈ। ਕਿਸੇ ਵੀ ਮਾਮਲੇ ਦੇ ਵਿੱਚ ਉਹ ਚਾਹੁੰਦਾ ਕਿ ਉਹਨੂੰ ਸ਼ਾਰਟਕਟ ਮਿਲ ਜਾਵੇ, ਉਹ ਸਫਲਤਾ ਦੀ ਪੌੜੀ ਛੇਤੀ ਚੜ੍ਹ ਜਾਵੇ। ਇਸ ਸਾਰੇ ਦੇ ਵਿੱਚ ਬਹੁਤ ਸਾਰੇ ਪੁਲਿਸ ਦੇ ਵਿੱਚ ਵੀ ਇਦਾਂ ਦੇ ਮੁਲਾਜ਼ਮ ਹੁੰਦੇ ਨੇ ਜਿਹੜੇ ਤਰੀਕਾ ਲੱਭਦੇ ਨੇ। ਬੇਸ਼ੱਕ ਆਪਾਂ ਜਿਹੜਾ ਸਮਾਨ ਹੁੰਦਾ, ਚਿੱਟਾ ਹੁੰਦਾ ਜਾਂ ਹੋਰ ਜ਼ਬਤ ਕੀਤਾ ਜਾਂਦਾ ਸਮਾਨ, ਉਹਦੇ ਵਿੱਚ ਕੋਈ ਨਸ਼ਾ ਲਾ ਲਓ ਜਾਂ ਹੋਰ ਚੀਜ਼ਾਂ, ਉਹਨਾਂ ਨੂੰ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਪੇਸ਼ ਤਾਂ ਥੋੜਾ ਕੀਤਾ ਜਾਂਦਾ, ਬਾਕੀ ਰਫਾ ਦਫਾ ਹੋ ਜਾਂਦਾ, ਅੱਗੇ ਪਿੱਛੇ ਹੋ ਜਾਂਦਾ। ਇਹ ਪੁਲਿਸ ਦੇ ਵਿੱਚ ਤੁਸੀਂ ਰਹਿੰਦਿਆਂ ਇਹ ਚੀਜ਼ਾਂ ਦੇਖੀਆਂ ਨੇ, ਰਫਾ ਦਫਾ ਹੁੰਦੀਆਂ, ਕਿਉਂਕਿ ਉਹ ਗੱਲ ਉੱਥੋਂ ਹੀ ਗਾਂਹ ਤੁਰਦੀ ਹੋਊਗੀ। ਜੇਕਰ ਚਿੱਟਾ ਵੇਚਣ ਜਾਂ ਨਸ਼ਾ ਵੇਚਣ ਦੀ ਆਪਾਂ ਇੱਕ ਪਲ ਲਈ ਮੰਨ ਲਈਏ, ਪਲ ਹਾਲਾਂਕਿ ਇਹ ਕੋਰਟ ਦਾ ਕੰਮ ਹੈ, ਆਪਾਂ ਸਿਰਫ ਸਪੋਜ਼ ਕਰ ਲੈਂਦੇ ਹਾਂ ਕਿ ਇਹ ਚੀਜ਼ ਹਾਂ ਕਰਦੀ ਹੋਊਗੀ, ਕਿ ਇਹ ਉੱਥੋਂ ਚੀਜ਼ ਲੀਕ ਹੁੰਦੀ ਹੈ ਥਾਣਿਆਂ 'ਚੋਂ, ਇਸ ਤਰੀਕੇ ਨਾਲ ਮਾਲ ਚਿੱਟਾ ਜਿਹਨੂੰ ਕਹਿ ਲਈਏ ਆਪਾਂ ਆਪਣੀ ਭਾਸ਼ਾ ਦੇ ਵਿੱਚ, ਜਾਂ ਹੋਰ ਨਸ਼ੇ ਕਹਿ ਲਈਏ, ਉੱਥੋਂ ਲੀਕ ਹੋ ਕੇ ਬਾਹਰ ਦੁਬਾਰਾ ਤੋਂ ਸਰਕਲ ਦੇ ਵਿੱਚ ਵਿਕਣ ਲਈ ਆਉਂਦੇ ਨੇ? ਨਹੀਂ, ਇਹ ਜਿਹੜਾ ਨਾ ਇਹ ਪਬਲਿਕ ਜਦੋਂ ਜਿਹੜਾ ਵੀ ਕ੍ਰਿਮੀਨਲ ਕੋਈ ਫੜਿਆ ਜਾਂਦਾ, ਉਹ ਫੜਨ ਤੋਂ ਬਾਅਦ ਪੁਲਿਸ ਨੂੰ ਬਦਨਾਮ ਕਰਦਾ, ਮੈਂ ਇਹ ਗੱਲ ਕਹਾਂਗਾ, ਕਿਉਂਕਿ ਆਪਾਂ ਵੀ ਦੇਖੀ, ਨੌਕਰੀ ਕੀਤੀ ਹੈ,
ਇਹ ਜਿਹੜੀਆਂ ਸਾਰੀਆਂ ਝੂਠ ਦੀਆਂ ਪੰਡਾਂ ਗੱਲਾਂ ਜਿਹੜੀਆਂ ਆਪਾਂ ਕਹਿ ਦਈਏ, ਇਹ ਜਿੱਡੀ ਮਰਜ਼ੀ ਝੂਠ ਨੂੰ ਜਿੰਨਾ ਮਰਜ਼ੀ ਵਧਾਈ ਜਾ, ਬਿਲਕੁਲ। ਕਿਉਂਕਿ ਜਦੋਂ ਵੀ ਕੋਈ ਸਮਾਨ ਫੜਿਆ ਜਾਂਦਾ ਬਕਾਇਦਾ ਉਹ ਕੰਡਾ ਤੋਲ ਕੇ ਥਾਣੇ 'ਚ ਰੱਖਿਆ ਜਾਂਦਾ। ਨਹੀਂ, ਉਹ ਕਹਿੰਦੇ ਤੋਲਦੇ ਹੀ ਘੱਟ ਵੱਧ ਕਰ ਦਿੰਦੇ ਨੇ ਪਹਿਲਾਂ ਹੀ, ਅੱਗੇ ਪਿੱਛੇ ਤੋਲ ਦੇ ਘੱਟ ਵੱਧ ਕਰਕੇ ਕੀ ਨੌਕਰੀ ਨਹੀਂ ਕਰਨੀ? ਜਿਹੜਾ ਵੀ ਥਾਣੇਦਾਰ ਉੱਥੇ ਲੱਗਾ ਹੈ ਜਾਂ ਜਿਹੜਾ ਵੀ ਕੋਈ ਅਫਸਰ ਉੱਥੇ ਲੱਗਾ ਉਹਨੇ ਨੌਕਰੀ ਨਹੀਂ ਕਰਨੀ? ਕਿਉਂ? ਉਹਦੇ ਤੇ ਨਹੀਂ ਕਾਰਵਾਈ? ਉਹ ਤੋਲ ਕੇ ਤੇ ਕੀ ਉਹ ਡੀਐਸਪੀ ਵੇਚੇਗਾ ਜਾਂ ਥਾਣੇਦਾਰ ਵੇਚੇਗਾ? ਉਹਨੂੰ ਕੀ ਲੋੜ ਵੇਚਣ ਦੀ ਇਸ ਚੀਜ਼ ਦੀ? ਕਿਉਂਕਿ ਜਿਹੜਾ ਉਹ ਫੜਿਆ ਗਿਆ, ਜਿਸ ਬੰਦੇ ਕੋਲੋਂ ਫੜਿਆ ਗਿਆ, ਅਗਲਾ ਉਹੀ ਬੋਲ ਪੈਂਦਾ ਮੇਰੇ ਕੋਲ ਇੰਨਾ ਫੜਿਆ ਤੇ ਮੇਰੇ ਤੇ ਜ਼ਿਆਦਾ ਕਿਉਂ ਪਾ ਰਹੇ, ਮੇਰੇ ਤੇ ਘੱਟ। ਜਦੋਂ ਫੜਿਆ ਹੀ ਗਿਆ ਉਹਦੇ ਕੋਲੋਂ, ਉਹ ਕਾ ਬੋਲੇਗਾ? ਨਹੀਂ, ਘੱਟ ਨੂੰ ਤਾਂ ਆਪ ਹੀ ਮੰਨ ਜਾਓ ਵੀ ਸ਼ਾਇਦ ਛੇਤੀ ਬਾਹਰ ਆ ਜਾਏ। ਨਹੀਂ, ਇਹ ਥਾਣੇ ਜਿਹੜੀ ਤੁਸੀਂ ਆ ਕਹੀ ਵੀ ਥਾਣੇ 'ਚੋਂ ਡਿਸਪੋਜ਼ ਆਫ ਕਰ ਦਿੰਦੇ, ਬਿਲਕੁਲ ਨਹੀਂ। ਜਦੋਂ ਡਿਸਪੋਜ਼ ਆਫ ਕਰਦੇ ਨੇ ਜਿੰਨਾ ਵੀ ਆਪਾਂ ਇਹ ਨਸ਼ਾ ਕੋਈ ਵੀ ਫੜਿਆ ਹੁੰਦਾ, ਬਕਾਇਦਾ ਕੋਰਟ ਦੇ ਵਿੱਚੋਂ ਪਰਮਿਸ਼ਨ ਲਈ ਜਾਂਦੀ ਹੈ। ਪਰਮਿਸ਼ਨ ਲੈਣ ਤੋਂ ਬਾਅਦ ਕੋਈ ਅਫਸਰ ਹਾਜ਼ਰ ਹੋ ਕੇ ਉਹਨਾਂ ਦੀ ਹਾਜ਼ਰੀ ਵਿੱਚ ਡਿਸਪੋਜ਼ ਆਫ ਕੀਤਾ ਜਾਂਦਾ। ਤੇ ਕਮਰਸ਼ੀਅਲ ਤੇ ਕੰਜ਼ੰਪਸ਼ਨ ਦੇ ਵਿੱਚ ਕੀ ਅੰਤਰ ਹੁੰਦਾ ਹੈ ਜਦੋਂ ਕਿਸੇ ਨੂੰ ਫੜਿਆ ਜਾਂਦਾ ਹੈ ਕਿ ਕਿੰਨਾ ਨਸ਼ਾ, ਕਿੰਨੀ ਨਸ਼ੇ ਦੀ ਬਰਾਮਦਗੀ ਹੋਵੇ ਕਿ ਉਹਨੂੰ ਕਮਰਸ਼ੀਅਲ 'ਚ ਗਿਣਿਆ ਜਾਂਦਾ ਹੈ, ਕਿੰਨੇ ਨਸ਼ੇ ਦੀ ਬਰਾਮਦਗੀ ਹੋਵੇ ਤਾਂ ਉਹਨੂੰ ਗਿਣਿਆ ਜਾਂਦਾ ਵੀ ਇਹ ਕੰਜ਼ੰਪਸ਼ਨ ਲਈ ਇਹਦੇ ਕੋਲ ਸੀ, ਇਹਨੇ ਵਰਤਣ ਲਈ ਰੱਖਿਆ ਹੋਇਆ ਸੀ? ਜਿਹੜਾ 20 ਗ੍ਰਾਮ ਤੋਂ ਉੱਪਰ ਲੈ ਜਾਈਏ ਨਾ, ਇਹ ਮਤਲਬ ਇਹ 250 ਗ੍ਰਾਮ ਤੋਂ ਉੱਪਰ ਜਿਹੜਾ ਇਹ ਕਮਰਸ਼ੀਅਲ ਦੇ ਵਿੱਚ ਆ ਜਾਂਦਾ ਹੈ। ਤੇ ਜਿਹੜਾ 20 ਤੋਂ ਥੱਲੇ ਰਹਿ ਜਾਂਦਾ ਇਹ ਆ ਜਾਂਦਾ ਜਿਹੜਾ ਆਪਾਂ ਨਾਰਮਲ ਕੁਆਂਟੀਟੀ ਦੇ ਵਿੱਚ, ਜਿਹੜੀ ਕਹਿ ਲਈਏ ਵੀ ਕੰਜ਼ਿਊਮ ਕਰਨ ਲਈ ਕੋਲ ਰੱਖਿਆ, ਇਹ ਉਸ ਕੁਆਂਟੀਟੀ 'ਚ ਆ ਜਾਂਦਾ। ਤੇ ਤਾਂ ਹੀ ਕਰਕੇ ਫਿਰ ਅਮਨਦੀਪ ਦੀ ਜ਼ਮਾਨਤ ਇੰਨੀ ਜਲਦੀ ਹੋ ਗਈ। ਇਸੇ ਕਰਕੇ ਜ਼ਮਾਨਤ ਹੋ ਗਈ ਕਿਉਂਕਿ ਇਹ ਕਮਰਸ਼ੀਅਲ 'ਚ ਨਹੀਂ ਨਾ ਆਇਆ। ਕਮਰਸ਼ੀਅਲ 'ਚ ਨਾ ਆਉਣ ਦੀ ਵਜ੍ਹਾ ਕਰਕੇ ਇਹਦੀ ਜ਼ਮਾਨਤ ਹੋਈ ਹੈ। ਕਿਉਂਕਿ ਜੇ 20 ਗ੍ਰਾਮ ਤੋਂ ਉੱਤੇ ਹੀ ਹੁੰਦਾ ਫਿਰ ਇਹਦੀ ਜ਼ਮਾਨਤ ਥੋੜੀ ਔਖੀ ਸੀ, ਫਿਰ ਹਾਈ ਕੋਰਟ ਤੋਂ ਜ਼ਮਾਨਤ ਹੁੰਦੀ ਜੀ। ਕਿਉਂਕਿ ਇਹ ਜਿਹੜੇ ਸਾਡੇ ਕੋਰਟ ਸੈਸ਼ਨ ਜੱਜ ਨੇ ਉਹ ਵੀ ਬਹੁਤ ਸਿਆਣੇ ਨੇ, ਐਸੀ ਗੱਲ ਨਹੀਂ ਵੀ ਉਹ ਨਹੀਂ। ਕਿਉਂਕਿ ਇਨਸਾਫ ਸਾਨੂੰ ਜਦੋਂ ਕਿਤੇ ਨਹੀਂ ਮਿਲਦਾ ਫਿਰ ਕੋਰਟਾਂ ਦੇ ਵਿੱਚੋਂ ਹੀ ਸਾਨੂੰ ਇਨਸਾਫ ਮਿਲਦਾ ਹੈ, ਜਿਨ੍ਹਾਂ ਦੇ ਵਿੱਚ ਸਾਡੇ ਵੀ ਅਸੀਂ ਵੀ ਇਹ ਕੋਰਟਾਂ ਦੇ ਵਿੱਚੋਂ ਸਾਡੇ ਅਫਸਰਾਂ ਨੇ ਸਾਨੂੰ ਇਨਸਾਫ ਨਹੀਂ ਦਿੱਤਾ। ਕੋਰਟਾਂ 'ਚ ਸਾਨੂੰ ਇਨਸਾਫ ਮਿਲਣ ਦੀ ਸਾਰਿਆਂ ਨੂੰ ਉਮੀਦ ਹੈ ਔਰ ਮਿਲੇਗਾ। ਇੱਕ ਹੋਰ ਗੱਲ ਕਹੀ ਜਾਂਦੀ ਹੈ ਭਵਿੰਦਰ ਜੀ ਕਿ ਇਸ ਮਾਮਲੇ ਦੇ ਵਿੱਚ ਨਾ ਹੋਰ ਵੱਡੇ ਮਗਰਮੱਛ ਬਹੁਤ ਫਸਣ ਵਾਲੇ ਸੀ, ਬਹੁਤ ਸੀਨੀਅਰ ਅਫਸਰਾਂ ਦੇ ਨਾਮ ਆਉਣੇ ਸੀ ਕਿਉਂਕਿ ਉਹਨਾਂ ਦੀ ਸ਼ਹਿ ਤੋਂ ਬਿਨਾਂ ਇਹ ਕੰਮ ਕੀਤਾ ਹੀ ਨਹੀਂ ਜਾ ਸਕਦਾ। ਤੇ ਇਹ ਲੜਕੀ ਜਿਹੜੀ ਹੈ, ਇਹ ਮੁਲਾਜ਼ਮ ਜਿਹੜੀ ਹੈ 14-15 ਸਾਲ ਤੋਂ ਡਿਊਟੀ ਵੀ ਉਨੇ ਕੇ ਏਰੀਏ 'ਚ ਕਰ ਰਹੀ ਹੈ। ਉਹਦੀਆਂ ਬਦਲੀਆਂ ਹੁੰਦੀਆਂ ਨੇ ਪਰ ਉੱਥੇ ਹੀ ਹੁੰਦੀਆਂ ਨੇ, ਘਰ ਦੇ ਲਾਗੇ। ਇਹ ਪਹੁੰਚ ਤੋਂ ਬਿਨਾਂ ਕੀਤਾ ਕੰਮ ਜਾਣ ਵਾਲਾ ਕੰਮ ਨਹੀਂ ਹੈ। ਤੇ ਕਹਿੰਦੇ ਹੋਰ ਮੁਲਾਜ਼ਮ ਬਹੁਤ ਫਸਣੇ ਸੀ, ਇਸ ਕਰਕੇ ਇਹ ਗਲੇ ਦੀ ਹੱਡੀ ਬਣ ਗਿਆ। ਇਹਨੂੰ ਕਿਸੇ ਤਰੀਕੇ ਰਫਾ ਦਫਾ ਕਰਨ ਵੱਲ ਹੀ ਸਰਕਾਰ ਵੱਧ ਰਹੀ ਸੀ, ਉਧਰ ਨੂੰ ਪ੍ਰਸ਼ਾਸਨ ਵੱਧ ਰਿਹਾ ਸੀ। ਇਹ ਤਾਂ ਕਰਕੇ ਇੰਨੀ ਛੇਤੀ ਬੀਬੀ ਬਾਹਰ ਆ ਗਈ ਹੈ। ਤੇ ਕੀ ਲੱਗਦਾ ਤੁਹਾਨੂੰ ਮਿਲੀ ਭੁਗਤ ਦੇ ਨਾਲ ਹੀ ਚੱਲਦਾ ਕੰਮ? ਜੇ ਮਿਲੀ ਭੁਗਤ ਹੁੰਦੀ ਮੈਂ ਫੜੀ ਕਿਉਂ ਜਾਂਦੀ? ਮਿਲੀ ਭੁਗਤ ਅਫਸਰਾਂ ਦਾ ਨਾਂ ਆਪਾਂ, ਕਿਉਂਕਿ ਮੈਂ ਮਹਿਕਮੇ ਦਾ ਸਤਾਇਆ ਹੋਇਆ, ਇਹਨਾਂ ਅਫਸਰਾਂ ਦਾ ਸਤਾਇਆ ਹੋਇਆ, IPS ਅਫਸਰਾਂ ਦਾ ਸਤਾਇਆ, ਥੱਲੇ ਵਾਲਿਆਂ ਦਾ ਸਤਾਇਆ ਨਹੀਂ। ਮੈਂ ਡਰਨਾ ਵੀ ਨਹੀਂ। ਜੇ ਮੈਨੂੰ ਇਹ ਗੱਲ ਲੱਗਦੀ ਨਾ, ਪਤਾ ਹੁੰਦੀ ਵੀ ਕੋਈ ਅਫਸਰ ਵਿੱਚ ਇਨਵੋਲਵ ਹੁੰਦਾ ਔਰ ਬਾਈ ਨੇਮ ਉਹਦਾ ਮੈਂ ਨਾਂ ਲੈ ਕੇ ਕਹਿਣਾ ਵੀ ਫਲਾਣਾ ਅਫਸਰ ਵਿੱਚ ਇਨਵੋਲਵ ਹੈ, ਇਹਨੇ ਕੀਤਾ, ਪਰ ਇਹ ਕੋਈ ਪ੍ਰੂਵ ਨਹੀਂ ਹੋ ਰਿਹਾ। ਜਿੱਦਾਂ ਕਹਿ ਦਈਏ ਵੀ ਲੋਕੀ ਐਵੇਂ ਰੌਲਾ ਪਾਈ ਜਾਣ ਜੀ ਫਲਾਣਾ ਅਫਸਰ ਨਾਲ ਹੈ ਜੀ, ਉਹ ਨਾਲ ਹੈ ਜੀ, ਉਹ ਨਾਲ ਹੈ। ਜਿਹੜੀ ਤੁਸੀਂ ਇਹ ਗੱਲ ਕੀਤੀ ਨਾ ਵੀ ਰਾਤੋਂ ਰਾਤ ਅਮੀਰ ਬਣਨ ਵਾਲੀ ਗੱਲ, ਇਹ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਕਿਉਂਕਿ ਇਸ ਗੱਲ ਨਾਲ ਇਸ ਕਰਕੇ ਸਹਿਮਤ ਹਾਂ ਕਿਉਂਕਿ ਇਹ ਜਿੰਨੀਆਂ ਚੀਜ਼ਾਂ ਤੁਸੀਂ ਦੱਸ ਰਹੇ ਦੀਆਂ ਬਣੀਆਂ, ਇਹ ਤਨਖਾਹ ਦੇ ਵਿੱਚ ਇੰਨਾ ਕੁਝ ਨਹੀਂ ਬਣ ਸਕਦਾ। ਠੀਕ ਹੈ ਨਾ? ਇਹ ਚੀਜ਼ਾਂ ਸਾਰੀਆਂ ਰਾਤੋਂ ਰਾਤ ਅਮੀਰ ਹੋਣ ਵਾਲੀਆਂ ਜਿਹੜੀਆਂ ਕੀਤੀਆਂ ਨੇ, ਇਹ ਉਹਨਾਂ ਨਾਲ ਹੀ ਬਣਿਆ ਤੇ ਉਹਨਾਂ ਨਾਲ ਬਣਨ ਦਾ ਰਿਜ਼ਲਟ ਇਹ ਹੋਇਆ ਕਿ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਆ ਰਿਹਾ। ਬਾਕੀ ਅੱਛਾ, ਇਸ ਤੋਂ ਬਾਅਦ ਜੇਕਰ ਆਪਾਂ ਵਿਜੀਲੈਂਸ ਦੀ ਕਾਰਵਾਈ ਦੀ ਗੱਲ ਕਰ ਲਈਏ, ਇਹ ਵਿਜੀਲੈਂਸ ਦੀ ਕਾਰਵਾਈ ਅਚਾਨਕ ਹੋਣ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕੁਝ ਲੋਕ ਇਸ ਤੇ ਇਹ ਆਖ ਰਹੇ ਨੇ ਕਿ ਬੀਬੀ ਬਾਹਰ ਆਉਂਦੀ ਹੈ, ਜਿਹੜਾ ਮਾਮਲਾ ਕੋਰਟ 'ਚ ਹੈ ਉਸ ਤੇ ਆ ਕੇ ਇੰਟਰਵਿਊ ਕਰਦੀ ਹੈ, ਤਾਂ ਉਸ ਤੋਂ ਬਾਅਦ ਕਹਿੰਦੇ ਵੀ ਪ੍ਰਸ਼ਾਸਨ ਨੂੰ, ਸਰਕਾਰ ਨੂੰ ਲੱਗਦਾ ਵੀ ਭਾਈ ਇਹ ਤਾਂ ਹੁਣ ਸਿੱਧੀ ਹੋ ਗਈ ਹੈ, ਹੋ ਸਕਦਾ ਇਹ ਸਾਡੇ ਲਈ ਜ਼ਿਆਦਾ ਖਤਰਾ ਬਣੇ, ਇਸ ਕਰਕੇ ਵਿਜੀਲੈਂਸ ਨੂੰ ਐਕਟਿਵ ਕਰਤਾ ਵੀ ਇਹਦੀ ਆ ਵੀ ਛਾਣਬੀਣ ਕਰੋ, ਵੀ ਇਹਨੂੰ ਅੰਦਰ ਡੱਕ ਕੇ ਰੱਖੋ। ਤੁਹਾਨੂੰ ਕੀ ਲੱਗਦਾ ਹੈ ਕਿ ਵਿਜੀਲੈਂਸ ਅਚਾਨਕ ਇਸ ਮੌਕੇ ਤੇ ਕਿਉਂ ਐਕਟਿਵ ਹੋਈ ਹੈ? ਪਹਿਲਾਂ ਕਿਉਂ ਨਹੀਂ ਐਕਟਿਵ ਹੋਈ? ਕਿਉਂਕਿ ਚੀਜ਼ਾਂ ਤਾਂ ਉਦੋਂ ਹੀ ਜਨਤਕ ਹੋ ਗਈਆਂ ਸੀ ਜਦੋਂ ਬੀਬੀ ਦੀਆਂ ਰੀਲਾਂ ਵਾਇਰਲ ਹੁੰਦੀਆਂ ਨੇ। ਉਹਦੇ 'ਚ ਦਿਖ ਰਿਹਾ ਉਹਨੇ ਘੜੀ ਮਹਿੰਗੀ ਲਾਈ ਹੋਈ, ਫੋਨ ਮਹਿੰਗਾ ਰੱਖਿਆ ਹੋਇਆ ਹੈ, ਕੁੱਤਾ ਮਹਿੰਗਾ ਹੈ, ਜਿੱਦਾਂ ਤੁਸੀਂ ਦੱਸ ਰਹੇ ਹੋ, ਗੱਡੀਆਂ, ਮੋਟਰਸਾਈਕਲ, ਸਾਰਾ ਕੁਝ ਹੈਗਾ। ਫਿਰ ਵਿਜੀਲੈਂਸ ਉਹਦੇ ਨਾਲ ਕਿਉਂ ਨਹੀਂ ਕੇਸ ਤੋਰ ਪਾਈ? ਵਿਜੀਲੈਂਸ ਇਸ ਕਰਕੇ ਕੇਸ ਨਹੀਂ ਤੋਰ ਪਾਈ ਸੀ ਕਿ ਪੁਲਿਸ ਸਾਡੀ ਜਿਹੜੀ ਹੈ ਉਹ ਇਹਨਾਂ ਸਾਰੇ ਜੋ ਕੁਝ ਤੁਸੀਂ ਬੋਲਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਇਹ ਕੋਈ ਇਨਕੁਆਇਰੀ ਕਰਨਗੇ? ਉਹ ਜਿਹੜੀ ਇਹ ਚੀਜ਼ਾਂ ਦੀ ਇਨਕੁਆਇਰੀ, ਇਹ ਵਿਜੀਲੈਂਸ ਦਾ ਕੰਮ ਬਣਦਾ ਸੀ ਕਿ ਜੇ ਆਪਾਂ ਜਿਹੜੀ ਸੋਰਸ ਆਫ ਇਨਕਮ ਤੋਂ ਵੱਧ ਪ੍ਰਾਪਰਟੀ ਜਿਹੜੀ ਬਣਾਈ, ਇਹ ਵਿਜੀਲੈਂਸ ਦਾ ਕੰਮ ਹੈ। ਜੇ ਤੁਸੀਂ ਇੱਥੇ ਹੀ ਦੇਖ ਲਓ, ਜਲੰਧਰ 'ਚ ਦੇਖ ਲਓ, ਸਾਡੇ ਜਲੰਧਰ ਦੇ MLA ਰਮਨ ਅਰੋੜਾ ਦਾ ਕੰਮ ਦੇਖ ਲਓ, ਉਹਦੀ ਇਨਕਮ ਕੀ ਤੇ ਪ੍ਰਾਪਰਟੀ ਕੀ, ਕਿੰਨਾ ਕੁਛ ਨਿਕਲ ਕੇ ਆਣ ਡਿਆ। ਠੀਕ ਹੈ ਨਾ? ਮੈਂ ਵੀ MLA ਦੇ ਇਲੈਕਸ਼ਨ ਲੜੇ
ਮੇਰੇ ਨਾਲ ਹੀ ਲੜੇ ਸੀ ਉੱਥੇ ਜਦੋਂ ਆਪਾਂ ਲੜੇ ਆ। ਮੈਂ ਸੈਂਟਰ ਹਲਕੇ ਤੋਂ ਲੜੇ ਸੀ। ਉਸ ਵੇਲੇ ਜਦੋਂ ਬੈਠੇ ਮੈਂ ਉਹਦੇ ਮੂੰਹ ਦੀ ਗੱਲ ਦੱਸਣ ਲੱਗਾ ਤੁਹਾਨੂੰ। ਜਦੋਂ ਕਾਊਂਟਿੰਗ ਚੱਲ ਰਹੀ ਸੀ ਨਾ ਤੇ ਇਹਦਾ ਚੱਲ ਰਿਹਾ ਜੋ ਗ੍ਰਾਫ ਥੱਲੇ ਡਿੱਗਿਆ ਤੇ ਉੱਥੇ ਰੋਣ ਲੱਗ ਪਿਆ। ਅੱਛਾ। ਇਹ ਰੋਂਦਾ ਪਤਾ ਹੀ ਕਹਿੰਦਾ ਮੈਂ 5 ਕਰੋੜ ਰੁਪਇਆ ਖਰਚਿਆ ਯਾਰ, ਮੈਂ ਟਿਕਟ ਵੀ ਲਈ, ਇੰਨੇ ਕਰੋੜ ਖਰਚ ਗਏ ਤੇ ਮੈਂ ਹਾਰ ਗਿਆ। ਰੋਣ ਲੱਗ ਪਿਆ। ਮੈਂ ਉਹਨੂੰ ਥਾਪੀ ਦੇ ਕੇ ਮੈਂ ਕਿਹਾ ਅਰੋੜਾ ਸਾਹਿਬ ਕੋਈ ਗੱਲ ਨਹੀਂ, ਅਸੀਂ ਵੀ ਤੇ ਹਾਰੇ ਆ, ਸਾਨੂੰ ਤੇ ਕੋਈ ਖਰਚਾ ਨਹੀਂ। ਉਹ ਤੁਸੀਂ ਕਿਹੜਾ ਪੈਸੇ ਖਰਚੇ ਕਹਿੰਦਾ। ਤੇ ਉਹ ਗੱਲ ਉੱਥੇ ਆ ਗਈ ਨਾ ਫਿਰ ਰਾਤੋਂ ਰਾਤ ਅਮੀਰ ਬਣਨ ਵਾਲੀ। ਇਹ ਕਹਿੰਦਾ ਹੁਣ 5 ਕਰੋੜ ਖਰਚੇ ਤੇ ਮੈਂ 5 ਦਾ 50 ਕਰੋੜ ਤਾਂ ਇਕੱਠਾ ਕਰ ਲਵਾਂ। ਉਹ ਇਕੱਠੇ ਕਰਨ ਦਾ ਚੱਕਰ ਰਿਜ਼ਲਟ ਤੁਹਾਨੂੰ ਆਹ ਮਿਲ ਗਿਆ। ਬੀਬੀ ਵਾਲਾ ਸੇਮ, ਜਿੱਦਾਂ ਬੀਬੀ ਰਾਤੋਂ ਰਾਤ ਬਣਨ ਲੱਗੀ ਅਮੀਰ ਬਈ ਬਣ ਲੱਗੀ, ਉਹ ਸੇਮ ਆ ਤੁਸੀਂ MLA ਦਾ ਦੇਖ ਲਓ। ਠੀਕ ਹੈ ਨਾ। ਇਹ ਚੀਜ਼ਾਂ ਸਾਰੀਆਂ ਦਾ ਧਿਆਨ ਰੱਖ ਕੇ ਮੈਂ ਗੱਲ ਕਰਦਾ ਕਿ ਅਫਸਰਾਂ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਕਿ ਸਾਡੇ ਜੇ PPS ਅਫਸਰ SSP ਲੱਗੇ ਜਾਂ ਜਿੱਥੇ ਵੀ ਬੈਠੇ ਨਾ, ਉਹਨਾਂ ਖਿਲਾਫ ਕਾਰਵਾਈ ਕਰਨ ਤੋਂ ਬਾਅਦ ਥੋੜਾ ਜਿਹਾ ਸੋਚੋ ਕਰਨ ਤੋਂ ਪਹਿਲਾਂ। ਯਾਰ ਐਡੀ ਛੇਤੀ ਸਸਪੈਂਡ ਕਰ ਦੋਗੇ ਤਾਂ ਤੁਸੀਂ ਇਦਾਂ ਕਰਦੇ ਹੋ ਜਿੱਦਾਂ ਸਿਪਾਹੀ ਥਾਣੇਦਾਰ ਸਸਪੈਂਡ ਕਰਤਾ। ਉਹ ਇੱਕ ਜ਼ਿੰਮੇਵਾਰ ਅਫਸਰ ਹੁੰਦਾ SSP, ਤੁਸੀਂ ਉਹਦੀ ਬਦਲੀ ਕਰ ਦਿਓ। ਤੁਹਾਨੂੰ ਨਹੀਂ ਠੀਕ ਲੱਗਾ, ਤੁਹਾਨੂੰ ਕੰਪਲੇਂਟ ਹੈ, ਬਦਲੀ ਕਰ ਦਿਓ। ਅੱਗੇ ਵੀ ਬਦਲੀਆਂ ਹੁੰਦੀਆਂ, ਤੁਸੀਂ ਬਦਲੀ ਕਰ ਦਿਓ ਨਾ ਕਿ ਸਸਪੈਂਡ ਕਰ ਦਿਓ। ਯਾਰ ਤੁਸੀਂ ਤਾਂ ਉਹਨੂੰ ਸਮਝ ਆਵੇ। ਅੱਛਾ ਗੋਤਰਾ ਸਾਹਿਬ, ਅੱਗੇ ਇਹ ਮੈਂ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹੁੰਦਾ। ਆਪਣੇ ਲਾਗੇ ਜਹਾਨ ਕੇਲਾਂ ਵਾਲਾ ਜਿਹੜਾ ਸੈਂਟਰ ਹੈ, ਇੱਥੋਂ ਕੁਝ ਮੁੰਡੇ ਨੌਜਵਾਨ ਜਿਹੜੇ ਟ੍ਰੇਨੀ ਸੀ ਉਹੀ ਨਸ਼ੇ ਦੇ ਆਦੀ ਪਾਏ ਗਏ ਨੇ। ਉਹਨਾਂ ਦੀ ਜਦੋਂ ਡੋਪ ਟੈਸਟ ਕਰਵਾਇਆ ਗਿਆ, ਕਹਿੰਦੇ ਥੋੜੇ ਦਿਨ ਨਿਗਾਹ ਰੱਖੀ, ਸ਼ੱਕ ਹੋਇਆ, ਉਸ ਤੋਂ ਬਾਅਦ ਹੁਸ਼ਿਆਰਪੁਰ ਸਿਵਲ ਹਸਪੀਟਲ ਦੇ ਵਿੱਚੋਂ ਉਹਨਾਂ ਦਾ ਡੋਪ ਟੈਸਟ ਕਰਵਾਇਆ ਜਾਂਦਾ ਹੈ ਤਾਂ ਉਹ ਆਦੀ ਪਾਏ ਜਾਂਦੇ ਨੇ ਨਸ਼ੇ ਦੇ, ਨਸ਼ੇ ਦਾ ਸੇਵਨ ਕਰਦੇ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ ਫਿਰ ਛੁੱਟੀ ਕਰ ਦਿੱਤੀ ਜਾਂਦੀ ਹੈ, ਘਰੋਂ ਘਰ ਭੇਜ ਦਿੱਤਾ ਜਾਂਦਾ ਹੈ। ਤੁਸੀਂ ਇਸ ਤੇ ਤਾਂ ਆਪਾਂ ਸਾਰੇ ਗੱਲ ਕਰ ਰਹੇ ਹਾਂ, ਪਰ ਬਹੁਤ ਸਾਰੇ ਮੁਲਾਜ਼ਮ ਪੰਜਾਬ ਪੁਲਿਸ ਇਹੋ ਜਿਹੇ ਵੀ ਹੋਣਗੇ ਜਿਹੜੇ ਹੁਣ ਵੀ ਕੁਛ ਨਾ ਕੁਛ ਤਰੀਕੇ ਦਾ ਸੇਵਨ ਕਰਦੇ ਹੋਣਗੇ। ਕੀ ਇਹ ਸੰਭਵ ਹੈ? ਜਿੱਦਾਂ ਉਹਨੂੰ ਲੈ ਕੇ, ਅਮਨਦੀਪ ਨੂੰ ਲੈ ਕੇ ਗੱਲ ਕਹੀ ਜਾ ਰਹੀ ਹੈ ਵੀ ਉਹ ਕੰਜ਼ੰਪਸ਼ਨ ਵਾਲਾ ਸੀ, ਕੀ ਪਤਾ ਉਹ ਕੰਜ਼ਿਊਮ ਕਰਦੀ ਹੋਵੇ, ਕੀ ਪਤਾ ਹੋਰ ਵੀ ਮੁਲਾਜ਼ਮ ਇਸ ਤਰੀਕੇ ਦੇ ਨਾਲ ਹੋਣ, ਉਹ ਇਹੋ ਜਿਹਾ ਨਸ਼ਾ, ਅਫੀਮ ਹੋ ਗਈ, ਡੋਡੇ ਹੋ ਗਏ, ਇਹੋ ਜਿਹਾ ਨਸ਼ਾ ਜਿਹੜਾ ਹੁੰਦਾ ਉਹ ਲੈਂਦੇ ਹੋਣ। ਕੀ ਪੰਜਾਬ ਪੁਲਿਸ 'ਚ ਇਹੋ ਜਿਹਾ ਰੁਝਾਨ ਹੈਗਾ? ਇਹਦੇ ਬਾਰੇ ਡੋਪ ਟੈਸਟ ਕਰਾਇਆ ਜਾਵੇ। ਅਫਸਰ ਸਾਹਿਬਾਨ ਨੂੰ ਬੇਨਤੀ ਕਰਦਾ, ਜ਼ਿਲ੍ਹੇ ਦੇ ਆਪਾਂ ਕਹਿੰਦੇ ਨਾ ਚਿੱਟਾ ਬੰਦ ਕਰਨਾ ਹੈ, ਯੁੱਧ ਨਸ਼ਿਆਂ ਵਿਰੁੱਧ। ਮੈਂ ਤੇ ਪਹਿਲਾਂ ਸਾਰੇ ਜਿੰਨੇ ਵੀ ਸੀਨੀਅਰ ਅਫਸਰ ਸਾਹਿਬਾਨ ਨੇ, ਜਿੰਨੇ ਵੀ ਜ਼ਿਲ੍ਹਿਆਂ ਦੇ SSP ਸਾਹਿਬ, ਸਾਰੇ ਮੁਲਾਜ਼ਮ, ਜਿੰਨੇ ਵੀ ਪੁਲਿਸ ਸਾਡੀ ਡਿਊਟੀ ਕਰਦੀ ਹੈ, ਪਹਿਲੀ ਗੱਲ ਤੇ ਇਹ ਧਿਆਨ ਕੀਤਾ ਜਾਵੇ ਕਿ ਇੱਕ ਇੱਕ ਥਾਣੇ ਦੇ ਵਿੱਚ ਜਿੰਨੀ ਨਫਰੀ ਚਾਹੀਦੀ, ਕੀ ਉਹ ਨਫਰੀ ਪੂਰੀ ਹੈ? ਜੇ ਨਫਰੀ ਪੂਰੀ ਨਹੀਂ ਤੇ ਕੀ ਉਸ ਥਾਣੇ ਦੇ ਵਿੱਚ ਕਿੰਨੇ ਮੁਲਾਜ਼ਮ ਜਿਹੜੇ ਨਸ਼ਾ ਕਰਦੇ ਜਾਂ ਡੋਪ ਟੈਸਟ ਕਰਾਇਆ ਜਾਵੇ। ਜਿਹੜਾ ਨਸ਼ਾ ਕਰਨ ਦਾ ਕਾਰਨ ਕੀ ਹੁੰਦਾ ਹੈ, ਕਦੀ ਕਦੀ ਇਹ ਵੀ ਤੁਸੀਂ ਸੋਚੋ। ਆ ਟਰੱਕਾਂ ਵਾਲੇ ਟਰੱਕ ਚਲਾਉਂਦੇ ਨੇ, ਤੁਸੀਂ ਦੇਖੋ ਕਿੰਨੀ ਕਿੰਨੀ ਦੂਰ ਤੱਕ ਜਾਂਦੇ ਨੇ, ਨਸ਼ਾ ਕਰਦੇ ਨੇ। ਕੀ ਕਾਰਨ ਹੈ? ਕਿ ਉਹਨਾਂ ਕੋਈ ਇੰਨੀ ਮਿਹਨਤ ਕਰ। ਪੁਲਿਸ ਸਾਡੀ ਤੁਸੀਂ ਚੈੱਕ ਕਰਕੇ ਦੇਖੋ, ਅੱਧੇ ਤੋਂ ਵੱਧ ਡੋਪ ਟੈਸਟ ਕਰਾ ਕੇ ਦੇਖੋ। ਸਿਰਫ ਇਹਨਾਂ ਕਰਕੇ, ਡਿਊਟੀਆਂ ਕਰਕੇ ਨਸ਼ਾ ਕਰਦੀ, ਨਾ ਕਿ ਆਦੀ ਨੇ ਨਸ਼ੇ ਦੇ। ਡਿਊਟੀ ਤੋਂ ਭਾਵ ਕਿ ਉਹਨਾਂ ਦੀ ਡਿਊਟੀ ਨਿਰਧਾਰਤ ਹੀ ਨਹੀਂ, 24 ਘੰਟਿਆਂ 'ਚ ਕਿੰਨੇ ਸਮੇਂ ਕਰਨਾ ਹੈ, ਛੁੱਟੀ ਕਿਹੜੇ ਦਿਨ ਦੀ ਹੋਣੀ ਹੈ। ਇਹਦਾ ਵੀ ਬਹੁਤ ਰੋਣਾ ਰਹਿੰਦਾ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ। ਇਹ ਵੀ ਤੁਹਾਡੇ ਨਾਲ ਸਾਂਝ ਪਾ ਦਈਏ, ਆਪਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਕੋਰਟ ਦੇ ਵੀ ਇਸ ਤੇ ਆਰਡਰ ਆ ਚੁੱਕੇ ਨੇ ਵੀ ਭਾਈ ਇਹਨਾਂ ਦਾ ਸਮਾਂ ਨਿਰਧਾਰਿਤ ਕਰੋ, ਨਫਰੀ ਕਿੰਨੇ ਸਮੇਂ ਦੇ ਵਿੱਚ ਕਿੰਨੀ ਡਿਊਟੀ ਤੇ ਹੋਣੀ ਚਾਹੀਦੀ ਹੈ, ਉਹ ਸਾਰਾ ਨਿਰਧਾਰਿਤ ਹੋਵੇ। ਕਿਸ ਦਿਨ ਛੁੱਟੀ ਹੋਣੀ ਆ ਉਹ ਨਿਰਧਾਰਿਤ ਹੋਵੇ। 8 ਘੰਟੇ ਜਿਹੜਾ ਲੇਬਰ ਕੋਡ ਹੈ, ਜਿਹੜੇ ਮਿਲੇ ਹੋਏ ਹੱਕ ਨੇ ਉਹ ਕਹਿੰਦੇ ਨੇ, ਪਰ ਡਿਊਟੀਆਂ ਇਹ 12 16 ਘੰਟੇ ਕਰਾਈ ਜਾਂਦੇ ਨੇ। ਇਸ ਤਰੀਕੇ ਦੇ ਨਾਲ ਰੋਡਾਂ ਤੇ ਖੜੇ ਨੇ, ਜਿੱਦਾਂ ਮੁੱਖ ਮੰਤਰੀ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਰੋਡਾਂ ਤੇ ਕੀੜੀਆਂ ਦੇ ਭੌਣ ਉੱਤੇ ਖੜਾ ਮੁਲਾਜ਼ਮ ਰਹਿੰਦਾ ਤੇ ਜਨਾਬ ਹੁਣੀ ਮੁੱਖ ਮੰਤਰੀ ਸਾਹਿਬ ਛੱਤ ਉੱਤੋਂ ਦੀ ਜਹਾਜ਼ 'ਚ ਬਹਿ ਕੇ ਲੰਘ ਜਾਂਦੇ ਨੇ। ਇਹ ਸਾਰੀਆਂ ਗੱਲਾਂ ਤੁਸੀਂ ਬਖੂਬੀ ਕੀਤੀਆਂ, ਪਰ ਇਹਨਾਂ ਤੇ ਕੰਮ ਕਿਹਨੇ ਕਰਨਾ ਸੀ ਭਾਈ? ਉਹ ਵੀ ਤਾਂ ਤੁਹਾਡੀ ਡਿਊਟੀ ਹੈ ਨਾ। ਤੁਸੀਂ ਬਹੁਤ ਚੰਗੇ ਤਰੀਕੇ ਨਾਲ ਗੋਤਰਾ ਜੀ ਇਹ ਸਾਰੇ ਮੁੱਦਿਆਂ ਨੂੰ ਛੂਇਆ, ਪਰ ਅੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਕਿ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਲਗਾਤਾਰ ਆਮ ਲੋਕਾਂ ਦੇ ਵਿੱਚ ਧਾਰਨਾ ਤਾਂ ਇਹੀ ਬਣੀ ਹੋਈ ਹੈ ਕਿ ਬਹੁਤ ਮਾੜੇ ਲੋਕ ਹੁੰਦੇ ਨੇ। ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੀ ਲੋਕਾਂ ਦੀ ਧਾਰਨਾ ਹੈ ਉਸ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ? ਕੀ ਉਹਦੇ ਲਈ ਕਰਨਾ ਚਾਹੀਦਾ? ਕਿਉਂਕਿ ਜਿੰਨੇ ਕੁ ਮੁਲਾਜ਼ਮ ਅਸੀਂ ਦੇਖਦੇ ਹਾਂ, ਉਹ ਜੇਕਰ ਉਹਨਾਂ ਨੇ ਚਲਾਨ ਤੇ ਚਾਬੀ ਵੀ ਕੱਢਣੀ ਹੈ ਕਿਸੇ ਬੰਦੇ ਦੀ ਤਾਂ ਉਹ ਗਾਲ ਕੱਢੇ ਬਿਨਾਂ ਚਾਬੀ ਵੀ ਨਹੀਂ ਕੱਢਦੇ। ਕੀ ਕਹੋਗੇ? ਪੁਲਿਸ ਦੇ ਨਾਲ ਪਬਲਿਕ ਦਾ ਵਰਤਾਰਾ ਇੰਨਾ ਕੁ ਖਰਾਬ ਹੋ ਚੁੱਕਾ ਹੁਣ ਕਿ ਪੁਲਿਸ ਦਾ ਵੀ ਖਰਾਬ ਹੈ। ਪੁਲਿਸ ਦਾ ਖਰਾਬ ਹੈ। ਦੁਨੀਆ ਹੁਣ ਪੁਲਿਸ ਦੇ ਜਦੋਂ ਗਲ ਪੈਣੀ ਸ਼ੁਰੂ ਹੋ ਗਈ ਹੈ ਤੇ ਪੁਲਿਸ ਦਾ ਵਰਤਾਰਾ ਖਰਾਬ ਹੋਏਗਾ। ਠੀਕ ਹੈ ਨਾ।
ਹੁਣ ਤੁਸੀਂ ਦੇਖੋ ਕਈ ਵਾਰੀ ਵੀਡੀਓ ਦੇਖਦੇ ਆ ਪੁਲਿਸ ਦੇ ਗਲ ਪੈ ਗਏ, ਪੁਲਿਸ ਦੇ ਗਲ ਪੈ ਗਏ, ਕਿਉਂਕਿ ਗਲ ਪੈਣ ਦਾ ਕਾਰਨ ਇਹ ਹੈ ਕਿ ਪੁਲਿਸ ਦੇ ਵਿੱਚ ਥਾਣਿਆਂ 'ਚ ਨਫਰੀ ਪੂਰੀ ਨਹੀਂ ਹੈਗੀ। ਜੇ ਨਫਰੀ ਪੂਰੀ ਨਹੀਂ ਤਾਂ ਜਿੱਥੇ ਵੀ ਕੋਈ ਵਾਰਦਾਤ ਹੁੰਦੀ ਹੈ ਉੱਥੇ ਪਹੁੰਚਣ ਵਾਸਤੇ ਫੋਰਸ ਨਹੀਂ ਹੈਗੀ। ਤੁਸੀਂ ਕਦੀ ਥਾਣਿਆਂ 'ਚ ਜਾ ਕੇ ਵੇਖੋ, ਰਾਤ ਨੂੰ ਸੰਤਰੀ ਪਹਿਰੇ ਤੇ ਸੰਤਰੀ ਨਹੀਂ ਹੁੰਦਾ। ਸੰਤਰੀ ਨਾ ਹੋਏ, ਮੈਂ ਕਹਿੰਦਾ ਕੁਝ ਵਕਤ ਹੈ ਮੈਂ ਗਿਆ 1-2 ਥਾਣਿਆਂ ਦੇ ਵਿੱਚ ਜਿੱਥੇ ਰਾਤ ਨੂੰ ਇੱਕ ਵੀ ਬੰਦਾ ਥਾਣੇ 'ਚ ਨਹੀਂ, ਔਰ ਪ੍ਰਾਈਵੇਟ ਬੰਦਾ ਕੀ ਇੱਕ ਜਿਹਨੂੰ ਆਪਾਂ ਕਹਿ ਦਈਏ ਫੜ ਕੇ ਬੰਦਾ ਲਿਆਂਦਾ ਹੋਏ ਜਿਹੜਾ ਉਹ ਥਾਣੇ 'ਚ ਬੈਠਾ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕੌਣ ਹੈ? ਕਹਿੰਦਾ ਜੀ ਮੈਨੂੰ ਫੜ ਕੇ ਲਿਆਏ ਤੇ ਮੈਨੂੰ ਰਾਤ ਨੂੰ ਕਹਿ ਕੇ ਵੀ ਤੂੰ ਥਾਣੇ 'ਚ ਬੈਠ ਇੱਥੇ ਤੇ ਰਾਖੀ ਰੱਖੀ। ਅੱਛਾ, ਇਹੋ ਜਿਹੇ ਹਾਲਾਤ ਹੋਏ ਪਏ। ਮੈਂ ਦੇਖਿਆ ਥਾਣੇ ਦੀ, ਮੈਂ ਗੱਲ ਕਰਨਾ, ਜੇ ਕੋਈ ਮੈਨੂੰ ਸੀਨੀਅਰ ਅਫਸਰ ਬੁਲਾ ਕੇ ਪੁੱਛੇ ਨਾ, ਔਰ ਮੈਂ ਦੱਸੂਗਾ ਵੀ ਆਹ ਥਾਣੇ ਦੀ ਗੱਲਬਾਤ ਹੈ। ਇਹੋ ਜਿਹੀ ਹਾਲਤ ਹੋਈ ਪਈ ਹੈ। ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ, ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਜਿੰਨੀ ਥਾਣੇ ਦੇ ਵਿੱਚ ਨਫਰੀ ਰਿਕੁਆਇਰਡ ਹੈ ਉਹ ਪੂਰੀ ਕੀਤੀ ਜਾਵੇ ਤੇ ਥਾਣੇ ਦੇ ਵਿੱਚ ਤਾਂ ਹੀ ਕ੍ਰਾਈਮ ਕੰਟਰੋਲ ਹੋਏਗਾ। ਕ੍ਰਾਈਮ ਕੰਟਰੋਲ ਕਰਨ ਵਾਸਤੇ ਨਫਰੀ ਦੀ ਜ਼ਰੂਰੀ ਹੈ। ਜੇ ਨਫਰੀ ਪੂਰੀ ਹੋਏਗਾ ਤੇ ਕ੍ਰਾਈਮ ਕੰਟਰੋਲ ਹੋਏਗਾ, ਜਨਤਾ ਵੀ ਸੰਤੁਸ਼ਟ ਤਾਂ ਹੀ ਹੋਏਗੀ। ਤੇ ਜੇ ਨਫਰੀ ਪੂਰੀ ਨਹੀਂ, ਜਨਤਾ ਨੂੰ ਇਨਸਾਫ ਨਹੀਂ ਮਿਲਣਾ, ਜਨਤਾ ਨੇ ਰੌਲਾ ਹੀ ਪਾਉਣਾ। ਰੌਲੇ ਦਾ ਰਿਜ਼ਲਟ ਇਹ ਦੁਨੀਆ ਪਬਲਿਕ ਦੇ ਗਲ, ਪੁਲਿਸ ਦੇ ਗਲ ਪਏਗੀ। ਉਹ ਤੁਹਾਡੇ ਸਾਹਮਣੇ ਹੀ ਹੋ ਰਿਹਾ ਸਭ ਕੁਝ ਜੀ। ਇਹ ਸਾਰੀਆਂ ਚੀਜ਼ਾਂ ਨੇ। ਸੋ ਗੋਤਰਾ ਸਾਹਿਬ ਤੁਸੀਂ ਬਹੁਤ ਚੰਗੇ ਤਰੀਕੇ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਭੁਪਿੰਦਰ ਸਿੰਘ ਗੋਤਰਾ ਹੁਣੀ, ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਬਾਰੇ ਸਾਡੇ ਨਾਲ ਗੱਲਾਂ ਕੀਤੀਆਂ ਨੇ। ਅਮਨਦੀਪ ਕੌਰ ਜਿਹੜੀ ਕਿ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਸੀ, ਉਸਨੇ ਕੀ ਕੁਝ ਕੀਤਾ, ਉਸ ਤੋਂ ਬਾਅਦ ਕਾਰਵਾਈ ਹੋਈ, ਕਾਰਵਾਈ ਤੋਂ ਬਾਅਦ ਅੱਗੇ ਗੱਲ ਤੁਰਦਿਆਂ ਤੁਰਦਿਆਂ ਵਿਜੀਲੈਂਸ ਦੀ ਕਾਰਵਾਈ ਤੱਕ ਪਹੁੰਚ ਗਈ। ਪਰ ਪੁਲਿਸ ਪ੍ਰਸ਼ਾਸਨ ਦੇ ਵਿੱਚ ਕਾਲੀਆਂ ਭੇਡਾਂ ਸ਼ਬਦ ਤਾਂ ਵਰਤ ਲਿਆ ਜਾਂਦਾ ਹੈ, ਪਰ ਕਾਲੀਆਂ ਜੇ ਭੇਡਾਂ ਨੇ ਤਾਂ ਤੁਸੀਂ ਸਾਰੀਆਂ ਨੂੰ ਭੇਡਾਂ ਤਾਂ ਗਿਣ ਦਿੱਤਾ, ਪਰ ਉਸ ਦੇ ਵਿੱਚ ਕਾਲੀਆਂ ਚਿੱਟੀਆਂ ਭੇਡਾਂ ਤੁਸੀਂ ਕਿਵੇਂ ਡਿਫਰੈਂਸ਼ੀਏਟ ਕਰਨੀਆਂ ਨੇ? ਜੇਕਰ ਤੁਸੀਂ ਕੁਝ ਲੋਕਾਂ ਨੂੰ ਹਿਰਾਸਤ 'ਚ ਲੈਣੇ ਵੀ ਹੋ ਤਾਂ ਉਹਨਾਂ ਤੇ ਕਿਹੋ ਜਿਹੀ ਕਾਰਵਾਈ ਅੱਗੇ ਤੋਰਨੀ ਹੈ? ਇਹ ਸਾਰੀਆਂ ਚੀਜ਼ਾਂ ਨੂੰ ਲੋਕ ਗੌਰ ਨਾਲ ਦੇਖਦੇ ਨੇ ਤੇ ਇਹ ਵੀ ਦੇਖਦੇ ਨੇ ਕਿ ਕਿੱਥੇ ਹੱਥ ਢਿੱਲਾ ਰੱਖਿਆ ਜਾ ਰਿਹਾ, ਕਿੱਥੇ ਹੱਥ ਸਖਤੀ ਦੇ ਨਾਲ ਪਾਇਆ ਜਾ ਰਿਹਾ, ਕਿੱਥੇ ਕਿਸੇ ਆਮ ਵਿਅਕਤੀ ਦੀ ਕੁੱਟਮਾਰ ਪੁਲਿਸ ਮੁਲਾਜ਼ਮ ਕਰਕੇ ਆਮ ਦੇ ਨਾਲ ਘੁੰਮਦੇ ਨੇ, ਆਰਾਮ ਦੇ ਨਾਲ ਘੁੰਮਦੇ ਨੇ, ਕਹਿੰਦੇ ਨੇ ਵੀ ਭਾਈ ਸਾਨੂੰ ਕਿਸੇ ਦਾ ਕੀ ਡਰ ਹੈ। ਇਹ ਸਾਰੀਆਂ ਗੱਲਾਂ ਨੇ, ਜਿੰਨੀਆਂ ਗੱਲਾਂ ਕਰ ਲਈਏ ਥੋੜੀਆਂ ਨੇ। ਪੰਜਾਬ ਪੁਲਿਸ ਜਿੱਥੇ ਬਹੁਤ ਸਾਰੀਆਂ ਤੋਹਮਤਾਂ ਲੈ ਕੇ ਫਿਰ ਰਹੀ ਹੈ, ਉੱਥੇ ਹੀ ਬਹੁਤ ਸਾਰੇ ਚੰਗੇ ਅਫਸਰ ਵੀ ਹੁੰਦੇ ਨੇ, ਚੰਗੀ ਸੇਵਾ ਨਿਭਾਉਣ ਵਾਲੇ ਅਫਸਰ ਵੀ ਹੁੰਦੇ ਨੇ। ਆਪਾਂ ਸਾਰਿਆਂ ਨੂੰ ਇੱਕੋ ਕਟਹਿਰੇ 'ਚ ਨਹੀਂ ਖੜਾ ਕਰ ਸਕਦੇ। ਬਾਕੀ ਤੁਹਾਡੀ ਇਸ ਗੱਲ ਬਾਰੇ ਕੀ ਪ੍ਰਤੀਕਰਮ ਹੈ, ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।